ਦਰਸ਼ਕੋ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਡਿਸਕਸ ਕੀਤਾ ਬਹੁਤ ਹੀ ਅਫਸੋਸਨਾਕ ਜੋ ਹਾਦਸਾ ਪਾਕਿਸਤਾਨ ਦੇ ਵਿੱਚ ਹਵਾਈ ਜਹਾਜ਼ ਨਾਲ ਜੋ ਵਾਪਰਿਆ ਉਸ ਉੱਪਰ ਆਪਾਂ ਦਰਸ਼ਕ ਨੂੰ ਵਿਚਾਰ ਸੁਣੇਂਗੇ ਤੇ ਨਾਲ ਹੀ ਕਰੋਨਾ ਨਾਲ ਸੰਬੰਧਿਤ ਜੋ ਖਬਰਾਂ ਨੇ ਔਰ ਅਪਡੇਟਸ ਨੇ ਉਹ ਵਿਚਾਰਾਂ ਹੋਈਆਂ ਨੇ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਸ਼ੱਕ ਇਸ ਵੇਲੇ ਸਿੱਖ ਕੌਮ ਦੁਨੀਆ ਭਰ ਵਿੱਚ ਕਰੋਨਾ ਦੇ ਕਹਿਰ ਦੇ ਚਲਦਿਆਂ ਸੇਵਾ ਸੰਭਾਲ ਵਿੱਚ ਜੁਟੀ ਹੋਈ ਹੈ, ਪਰ ਹਿੰਦੂ ਧਰਮਾਂ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਖਬਰਾਂ ਅਨੁਸਾਰ ਐਮਾਜ਼ਨ ਦੀ ਵੈਬ ਸੀਰੀਜ਼ ਵੱਲੋਂ ਇੱਕ ਨਵਾਂ ਸ਼ੋਅ ਪਤਾਲ ਲੋਕ ਵਿਖਾਇਆ ਜਾ ਰਿਹਾ ਹੈ, ਜਿਸ ਵਿੱਚ ਐਪੀਸੋਡ ਨੰਬਰ 3 ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਰੇਪਿਸਟ ਵਜੋਂ ਦਿਖਾਇਆ ਗਿਆ ਹੈ। ਇਸ ਸ਼ੋਅ ਨੂੰ ਅਨੁਸ਼ਕਾ ਸ਼ਰਮਾ ਨਾਂ ਦੀ ਪ੍ਰੋਡਿਊਸਰ ਵੱਲੋਂ ਤਿਆਰ ਕੀਤਾ ਗਿਆ ਹੈ। ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਪਤਾਲ ਲੋਕ ਸੀਰੀਜ਼ ਉੱਤੇ ਭਾਰੀ ਗੁੱਸੇ ਦਾ ਇਜ਼ਹਾਰ ਹੋ ਰਿਹਾ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਦੇ ਉੱਪਰ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਇਹ ਮੈਂਸ਼ਨ ਕੀਤਾ ਹੈ ਕਿ ਇੱਕ ਪਾਸੇ ਹਿੰਦੂਤਵਾ ਦਾ ਗੰਦਾ ਚਿਹਰਾ ਜਿੱਥੇ ਉਹ ਫੇਲ ਹੋਏ ਨੇ ਆਪਣੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰਨ 'ਚ, ਉਹਨਾਂ ਨੂੰ ਰਾਹਤ ਦੇਣ 'ਚ, ਔਰ ਈਵਨ ਇਸ ਲੋਕਡਾਊਨ ਦੇ ਪੀਰੀਅਡ 'ਚ ਵੀ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ, ਉੱਥੇ ਉਹਨਾਂ ਦਾ ਜਿਹੜਾ ਅਕਲੀਤਾਂ ਦੇ ਖਿਲਾਫ ਏਜੰਡਾ ਹੈ ਉਹ ਬਰਾਬਰ ਇੰਪਲੀਮੈਂਟ ਕੀਤਾ ਜਾ ਰਿਹਾ। ਜ਼ਬਰਦਸਤੀ ਕਨਵਰਸ਼ਨਸ ਵੀ ਮੁਸਲਮਾਨਾਂ ਦੀਆਂ ਹੋ ਰਹੀਆਂ ਨੇ। ਜੰਮੂ ਕਸ਼ਮੀਰ ਜਿਸ ਨੂੰ ਇਹਨਾਂ ਨੇ ਤੋੜ ਕੇ ਯੂਨੀਅਨ ਟੈਰੀਟਰੀ ਬਣਾ ਦਿੱਤਾ, ਉਸ ਦੇ ਵਿੱਚ ਇਸ ਕਿਸਮ ਦੇ ਕਾਨੂੰਨ ਜਿਵੇਂ ਡੋਮਿਸਾਈਲ ਲਾਅ, ਉੱਥੇ ਡੈਮੋਗ੍ਰਾਫਿਕਸ ਬਦਲਣ ਦੇ ਲਈ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ 70 ਤੋਂ ਜ਼ਿਆਦਾ ਕਾਨੂੰਨ ਤਾਂ ਕਰੋਨਾ ਦੇ ਇਸ ਕਹਿਰ ਦੇ ਸ਼ੁਰੂ ਹੋਣ ਦੇ ਨਾਲ ਹੀ ਜਿਹੜੇ ਨੇ ਉਹ ਮਨਸੂਖ ਕਰ ਦਿੱਤੇ ਸੀ, ਜਿਹੜੇ ਜੰਮੂ ਕਸ਼ਮੀਰ ਅਸੈਂਬਲੀ ਦੇ ਸੀ। ਹੁਣ ਨਵੇਂ ਆਰਡੀਨੈਂਸਿਸ ਰਾਹੀਂ ਵੀ ਉਹਨਾਂ ਨੇ ਉੱਥੇ ਜਿਹੜਾ ਉਹ ਹਿੰਦੂ ਮੈਜੋਰਿਟੀ ਬਣਾਉਣ ਦਾ ਠਾਣਿਆ ਹੋਇਆ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਤਾਂ ਹਿੰਦੂਤਵਾ ਦਾ ਪ੍ਰੋਪੇਗੈਂਡਾ ਘਰਾਂ 'ਚ ਬੈਠੇ ਲੋਕਾਂ ਲਈ ਉਹਨਾਂ ਨੇ ਪਹਿਲਾਂ ਜਿਹੜਾ ਰਾਮਾਇਣ ਸੀਰੀਅਲ ਚਲਾਇਆ, ਫਿਰ ਮਹਾਭਾਰਤ ਚਲਾਇਆ। ਸੋ ਜ਼ਾਹਰ ਹੈ ਕਿ ਵੀ ਉਸੇ ਹੀ ਹਿੰਦੂਤਵਾ ਨੂੰ ਵਾਪਸ ਕਦੇ ਇਸ ਗੱਲ ਦਾ ਧਿਆਨ ਰਹੇ ਵੀ ਕਿਵੇਂ ਬ੍ਰੇਨ ਵਾਸ਼ਿੰਗ ਪਹਿਲਾਂ ਕੀਤੀ ਗਈ ਸੀ 80ਵਿਆਂ ਦੇ ਵਿੱਚ, 70ਵਿਆਂ ਦੇ ਅਖੀਰ ਜਦੋਂ ਰਾਮਾਇਣ ਔਰ ਮਹਾਭਾਰਤ ਸੀਰੀਅਲ ਬਣਵਾਏ ਗਏ, ਮਿਥਿਹਾਸ ਨੂੰ ਇਤਿਹਾਸ ਬਣਾਇਆ ਗਿਆ। ਔਰ ਹੁਣ ਵੀ ਇਸ ਪੀਰੀਅਡ 'ਚ ਬਜਾਏ ਕਿ ਕੋਈ ਕ੍ਰੀਏਟਿਵ, ਕੋਈ ਸਾਇੰਟੀਫਿਕ ਟੈਂਪਰਾਮੈਂਟ ਲੋਕਾਂ ਦਾ ਬਣਾਇਆ ਜਾਂਦਾ ਹੈ ਜਾਂ ਲੋਕਾਂ ਨੂੰ ਭਲੇ ਪਰਉਪਕਾਰ ਦੇ ਲਈ ਜਿਹੜਾ ਉਹ ਉਤਸ਼ਾਹਿਤ ਕੀਤਾ ਜਾਂਦਾ, ਉਹਨਾਂ ਨੇ ਆਪਣਾ ਹੀ ਝੂਠ ਇਤਿਹਾਸ ਵਿੱਚ। ਪਰ ਹੁਣ ਕੱਲਾ ਇਹ ਨਹੀਂ ਹੈ ਕਿ ਵੀ ਉਹਨਾਂ ਦੇ ਦੂਰਦਰਸ਼ਨਾਂ ਦੇ ਉੱਤੇ ਜਾਂ ਉਹਨਾਂ ਦੇ ਟੀਵੀ ਚੈਨਲ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਜ਼ੀ ਟੀਵੀ ਜਾਂ ਦੂਸਰੇ ਉਹਨਾਂ ਨੇ ਸੀਰੀਅਲ ਬਣਾਏ, ਉਹਦੇ 'ਚ ਕਿਤੇ ਸਿੱਖ ਲੜਕੀ ਹੈ ਉਹਨੂੰ ਹਿੰਦੂ ਨਾਲ ਪਿਆਰ ਕਰਦੇ ਦਿਖਾ ਕੇ ਉਹਦੇ ਤੋਂ ਪੂਜਾ ਕਰਵਾ ਦਿੱਤੀ, ਜਾਂ ਮੁਸਲਮਾਨ ਕਰੈਕਟਰ ਨੂੰ ਜਿਹੜਾ ਉਹ ਬੜਾ ਖੂੰਖਾਰ ਅੱਤਵਾਦੀ ਪੇਸ਼ ਕਰ ਦਿੱਤਾ ਹੈ। ਹੁਣ ਇਹ ਗੱਲ ਉੱਥੋਂ ਨਿਕਲ ਕੇ ਜਿਸ ਹੱਦ ਤੱਕ ਈਵਨ ਜਿਹੜੇ ਇੰਟਰਨੈਸ਼ਨਲ ਚੈਨਲ ਹੁਣ ਤਾਂ ਸੀਰੀਅਲ ਜਾਂ ਦੂਸਰਿਆਂ ਦੇ ਨਾਲ ਜਿਹੜੇ ਇਹਨਾਂ ਦੇ ਖਾਸ ਤੌਰ ਤੇ ਨੈਟਫਲਿਕਸ ਹੈ, ਐਮਾਜ਼ਨ ਹੈ, ਵੂਟ ਹੈ, ਇਹ ਸਾਰੇ ਉਹ ਨੇ ਜਿਹੜੇ ਬਹੁਤ ਪਹਿਲਾਂ ਪੈਸਾ ਦੇ ਕੇ ਆਪਣਾ ਕਿਸੇ ਇਸ਼ੂ ਦੇ ਉੱਤੇ ਸੀਰੀਅਲ ਬਣਵਾਉਂਦੇ ਨੇ। ਔਰ ਲੋਕ ਜਿਹੜੇ ਨੇ ਇਸ ਵੇਲੇ ਥੀਏਟਰਾਂ 'ਚ ਜਾ ਕੇ ਫਿਲਮਾਂ ਦੇਖਣ ਦਾ ਰਿਵਾਜ ਵੀ ਪਹਿਲਾਂ ਹੀ ਘਟ ਰਿਹਾ ਸੀ, ਹੁਣ ਤਾਂ ਵੈਸੇ ਹੀ ਇਸ ਤੋਂ ਬਾਅਦ ਘਟ ਗਿਆ। ਔਰ ਨੈਟਫਲਿਕਸ ਦੇ ਉੱਤੇ ਕਾਫੀ ਜਾਇਆ ਜਾਂਦਾ ਹੈ। ਔਰ ਉਹਨਾਂ ਨੇ ਹੁਣ ਜਿਹੜੇ ਉਹਨਾਂ ਦੀਆਂ ਪ੍ਰੋਡਕਸ਼ਨਸ ਉੱਥੇ ਵੀ ਇਹ ਸਾਡੇ ਹਿੰਦੂ ਇਹ ਵੜੇ ਹੋਏ ਨੇ, ਔਰ ਉਹ ਕਿਵੇਂ ਐਂਟਾਈ ਸਿੱਖ, ਐਂਟਾਈ ਮੁਸਲਿਮ ਔਰ ਆਪਣੇ ਆਪ ਨੂੰ ਪੀਸ ਲਵਿੰਗ ਪ੍ਰੈਜ਼ੈਂਟ ਕਰ ਰਹੇ ਨੇ। ਇਸ ਬਾਰੇ ਜਿਹੜੀ ਗੱਲ ਨੇ ਪਿਛਲੇ ਕੁਝ ਦਿਨਾਂ ਤੋਂ ਸਾਰਾ ਜਿਹੜੇ ਪੰਥ ਦਰਦੀ ਸਿੱਖ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਕਿ ਕਿਵੇਂ ਨੈਟਫਲਿਕਸ ਨੇ ਇੱਕ ਸੀਰੀਅਲ ਸ਼ੁਰੂ ਕੀਤਾ ਜਿਹਦਾ ਨਾਮ ਉਹਨਾਂ ਨੇ ਪਤਾਲ ਲੋਕ ਰੱਖਿਆ। ਔਰ ਅਨੁਸ਼ਕਾ ਸ਼ਰਮਾ ਔਰ ਜਿਹੜੇ ਉਹਦੀ ਮੈਂ ਸਾਰੀ ਕਾਸਟ ਦੇਖੀ ਹੈ, ਸਭ ਹਿੰਦੂ ਨੇ ਉਹਦੇ ਵਿੱਚ। ਔਰ ਉਹ ਲੋਕ ਜਿਹੜੇ ਮੋਦੀ ਦੇ ਨੇੜੇ ਨੇ, ਜਿਹੜੇ RSS ਦੇ ਨੇੜੇ ਨੇ। ਔਰ ਉਹਦੇ ਐਪੀਸੋਡ 3 ਦੇ ਵਿੱਚ ਉਹਨਾਂ ਨੇ ਪੰਜਾਬ ਦੀ ਜਿਹੜੀ ਹੈ ਉਸ ਕਹਾਣੀ ਨੂੰ ਕਿ ਜੀ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਇੱਕ ਪਿੰਡ ਦੇ ਵਿੱਚ ਇੱਕ ਦਲਿਤ ਔਰਤ ਦੇ ਨਾਲ ਜਬਰ ਜਨਾਹ ਕਰ ਰਹੇ ਨੇ, ਉਹਨਾਂ ਨੂੰ ਕਿਰਪਾਨਾਂ ਪਾਈਆਂ ਦਿਖਾਇਆ, ਅੰਮ੍ਰਿਤਧਾਰੀ ਦਿਖਾਇਆ। ਸੋ ਇਸ ਗੱਲ ਨੇ ਬਹੁਤ ਜਿਹੜਾ ਚਾਰ ਚੁਫੇਰੇ ਗੁੱਸਾ ਫੈਲਾਇਆ। ਔਰ ਜਿਵੇਂ ਅਸੀਂ ਕੀ ਕਰ ਸਕਦੇ ਹਾਂ, ਰਿਐਕਟ ਕਰਦੇ ਹਾਂ, ਭਾਈ ਇਹ ਕੀਤਾ ਉਹਨੂੰ ਲਿਖੋ ਬੰਦ ਕਰੋ, ਨਾ ਇਵੇਂ ਹੁੰਦਾ। ਮੈਂ ਇੱਕ ਗੱਲ, ਕਿਉਂਕਿ ਸਾਨੂੰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਇਸ ਬਾਰੇ ਬੜੇ ਵੇਰਵੇ ਦੇ ਨਾਲ ਲਿਖੇ ਖਬਰਾਂ, ਤਾਂ ਮੈਂ
ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ, ਔਰ ਇਸ ਤੋਂ ਪਹਿਲਾਂ ਵੀ ਸਾਡੇ 2-3 ਵੀਰਾਂ ਨੇ ਇਸ ਬਾਰੇ ਲਿਖਿਆ ਹੈ। ਲੇਕਿਨ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਕਦੋਂ ਤੱਕ ਸਿਰਫ ਰਿਐਕਟ ਕਰਨ ਦੇ ਉੱਤੇ ਹੀ ਰਵਾਂਗੇ। ਕਿਉਂ ਨਹੀਂ, ਅਸੀਂ ਤਾਂ ਈਵਨ ਇਸ ਮੀਡੀਆ ਨੂੰ ਜਿਹੜਾ ਪਿਛਲੇ 8 ਸਾਲ ਤੋਂ ਸ਼ੁਰੂ ਕੀਤਾ ਹੈ, ਸਾਨੂੰ ਪਤਾ ਵੀ ਅਸੀਂ ਕਿਵੇਂ ਡੇ ਟੂ ਡੇ ਸਰਵਾਈਵ ਕਰ ਰਹੇ ਹਾਂ। ਲੇਕਿਨ ਇਹਦਾ ਜਵਾਬ ਅਲਟੀਮੇਟਲੀ ਰਿਐਕਟਿਵ ਸਟੈਂਸ ਕਿੰਨੀ ਦੇਰ ਅਸੀਂ ਰੱਖ ਸਕਦੇ ਹਾਂ। ਜ਼ਾਹਰ ਹੈ ਕਿ ਅਲਟੀਮੇਟ ਤਾਂ ਇਹਦਾ ਜਵਾਬ ਸਾਡੀ ਮੁਕੰਮਲ ਆਜ਼ਾਦੀ ਹੈ ਖਾਲਿਸਤਾਨ ਦੀ, ਪਰ ਅਸੀਂ ਘੱਟੋ ਘੱਟ ਆਪਣਾ, ਸਾਡੀ ਗਲੋਰੀਅਸ ਹਿਸਟਰੀ ਹੈ, ਅੱਜ ਵੀ ਸਾਡਾ ਪ੍ਰੈਜ਼ੈਂਟ ਗਲੋਰੀਅਸ ਹੈ। ਔਰ ਕਿਉਂ ਨਹੀਂ ਅਸੀਂ, ਸਾਡੇ ਜਿਹੜੇ ਧਨਾੜ ਲੋਕ ਨੇ ਆਪਣੇ ਰਿਸੋਰਸਿਸ ਇਸ ਪਾਸੇ ਲਾਉਂਦੇ ਕਿ ਅਸੀਂ ਪੈਰਲਲ ਫਿਲਮਾਂ ਕ੍ਰੀਏਟ ਕਰੀਏ, ਪੈਰਲਲ ਸੀਰੀਅਲ ਕ੍ਰੀਏਟ ਕਰੀਏ। ਹਾਲ ਇਹ ਹੈ ਵੀ ਉਹ ਤਾਂ ਉਸ ਲੈਵਲ ਦੇ ਜਿਹੜੇ ਨੈਟਫਲਿਕਸ ਹੈ, ਪਰਮਾਨੈਂਟ ਔਨ ਰੈਕਰਡ ਹੈ, ਕੋਈ 2-4 ਦਿਨਾਂ 'ਚ ਉਹਨਾਂ ਨੇ ਚਲੇ ਨਹੀਂ ਜਾਣਾ। ਫਿਲਮ ਤਾਂ ਅਸੀਂ ਲੱਗੀ ਚਲੀ ਗਈ, ਬਾਅਦ 'ਚ YouTube ਤੇ ਰਹਿ ਗਈ। ਹੁਣ ਬਰਾਬਰ ਲੋਕ ਉਹਦੇ ਲਈ ਪੇ ਕਰਦੇ ਨੇ। ਸੋ ਇਹ ਜਿਹੜੀ ਪਰਮਾਨੈਂਟ ਪਾਰਟ ਹੈ, ਇਹਦਾ ਜਵਾਬ ਤਾਂ ਇਹੀ ਹੈ ਕਿ ਭਾਈ ਅਸੀਂ ਆਪਣਾ ਜਿਹੜਾ ਆਪਣੀਆਂ ਪ੍ਰੋਡਕਸ਼ਨਸ ਕਰੀਏ। ਲੇਕਿਨ ਜਿਹੜਾ ਉਹ ਲੈ ਦੇ ਕੇ ਇਹ ਗੱਲਬਾਤ ਵੀ ਗੱਲਬਾਤ ਤੱਕ ਹੀ ਰਹਿ ਜਾਂਦੀ ਹੈ। ਜਿਹੜੇ ਕੋਈ ਯਤਨ ਵੀ ਕਰਦੇ ਨੇ ਉਹ ਆਪਣੇ ਬਲਬੂਤੇ ਦੇ ਉੱਤੇ ਥੋੜਾ ਬਹੁਤ ਅੱਗੇ ਜਾਂਦੇ ਨੇ, ਫਿਰ ਜਿਹੜਾ ਉੱਥੇ ਕੋ ਫਾਡਰ ਕਰਨ ਲੱਗ ਜਾਂਦੇ ਨੇ, ਕਿਉਂਕਿ ਬਿਨਾਂ ਮਦਦ ਤੋਂ ਤੁਸੀਂ ਅੱਗੇ ਨਹੀਂ ਤੁਰ ਸਕਦੇ। ਔਰ ਮੈਂ ਭੈਣ ਜੀ ਅਮਨਜੋਤ ਕੌਰ, ਕਿਉਂਕਿ ਵੈਸੇ ਵੀ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਲਿਖਤਾਂ ਨੂੰ ਪਹਿਲ ਦਿੰਦੇ ਹਾਂ, ਪਰ ਇਹ ਟੌਪਿਕ ਵੀ ਹੈ ਸਾਡਾ, ਕਿਉਂਕਿ ਹੋਰ ਵੀ ਸਾਡੇ ਬਹੁਤ ਸਾਰੇ ਵੀਰਾਂ ਨੇ ਕੰਸਰਨ ਸ਼ੋ ਕੀਤਾ ਹੈ। ਮੈਂ ਤਾਂ ਇਹ ਦੇਖਦਾ ਵੀ ਨਹੀਂ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਅਸੀਂ ਕਦੋਂ ਤੱਕ ਜਿਹੜਾ ਉਹ ਇਸ ਇਹਨਾਂ ਦੇ ਕੂੜ ਕਬਾੜ ਦਾ ਸ਼ਿਕਾਰ ਹੁੰਦੇ ਰਵਾਂਗੇ। ਔਰ ਭੈਣ ਜੀ ਨੇ ਲਿਖਿਆ ਕਿ ਬਈ ਉਹਨਾਂ ਨੇ ਵੀ ਇਹੀ ਕਿਹਾ ਕਿ ਆਈ ਡੂ ਨਾਟ ਵਾਚ ਐਨੀ ਵੈਬ ਸੀਰੀਜ਼ ਮਾਈਸੈਲਫ since I find them to be too vulgar and explicit, कि भी मैं आप भी नहीं देखते हैं क्योंकि बड़े वाहियात और इस किस्म दे हुंदे ने ना। बट Z5, Boot, Netflix, Amazon Prime have crossed all limits in targeting, maligning, misrepresenting Sikhs। कि सारे पंजो जेड़े ने इन्हां ने सारियां हद्दां टप दित्तियां ने, ਸਿੱਖਾਂ ਨੂੰ ਮੈਲਾਈਨ ਕਰਨ, ਉਹਨਾਂ ਦੇ ਇਮੇਜ ਨੂੰ ਗੰਦਲਾ ਕਰਨ ਔਰ ਸਿੱਖੀ ਦੀਆਂ ਵੈਲਿਊਜ਼ ਨੂੰ ਗਲਤ ਨੁਕਤੇ ਤੋਂ ਪੇਸ਼ ਕਰਨ ਦੀਆਂ। ਔਰ ਉਹਨਾਂ ਨੇ ਕਿਹਾ ਕਿ ਵੀ ਦੇ ਫਸਟ ਮੇਡ ਅ ਬਾਇਓਪਿਕ on that Sunny Leon on Z5 and titled it ਕਰਨਜੀਤ ਕੌਰ। ਉਹਨਾਂ ਨੇ ਨਾਲ ਲਿੰਕ ਦਿੱਤਾ, ਉਹਨਾਂ ਨੇ ਕਿਹਾ ਜੀ ਪਹਿਲਾਂ ਉਹਨਾਂ ਨੇ ਇੱਕ ਬਾਇਓਪਿਕ ਬਣਾਇਆ ਔਰ ਇਹ ਜਿਹੜੀ ਸਨੀ ਲਿਓਨ ਇਹਨਾਂ ਦੇ ਬਜਾਏ ਕਿ ਉਹਦਾ ਇਹੀ ਨਾਂ ਹੈ, ਪਰ ਉਹਨਾਂ ਨੇ ਜੰਮੀ ਭਾਵੇਂ ਸਿੱਖਾਂ ਦੇ ਘਰ 'ਚ ਹੈ, ਪਰ ਜੇ ਉਹਦੀਆਂ ਕਰਤੂਤਾਂ ਦੂਜੇ ਪਾਸੇ ਉਹਨੇ ਆਪਣਾ ਨਾਂ ਵੀ ਬਦਲਿਆ ਹੋਇਆ ਤੇ ਤੁਸੀਂ ਉਹਨੂੰ ਉਹਦੇ ਤੇ ਜੋ ਮਰਜ਼ੀ ਬਣਾਓ, ਪਰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹਦਾ ਨਾਂ ਉਹਨਾਂ ਨੇ ਜਿਹੜਾ ਉਹ ਹੈ ਉਸ ਦਾ ਨਾਂ ਉਹਨਾਂ ਨੇ ਕਰਨਜੀਤ ਕੌਰ ਰੱਖਿਆ, ਤਾਂ ਕਿ ਦੱਸਣ ਦੇ ਲਈ ਕਿ ਭਾਈ ਸਿੱਖ ਜਿਹੜੇ ਨੇ ਉਹ ਕੀ ਨੇ। ਫਿਰ ਉਹਨਾਂ ਨੇ ਕਿਹਾ ਕਿ ਬਈ ਜਦੋਂ ਸਿੱਖ ਇਸ ਦੇ ਉੱਤੇ ਪ੍ਰੋਟੈਸਟ ਕਰਦੇ ਨੇ ਇਸ ਕਿਸਮ ਦੇ ਬਾਇਓਪਿਕ ਤੇ ਜਾਂ ਇਸ ਕਿਸਮ ਦੀ ਸੀਰੀਜ਼ ਤੇ, when Sikhs protested it, multiple sites wrote anti-Sikh columns calling Sikhs bigoted, sexist, orthodox, and even Subhash Chandra of Z Group defended it, saying they only used her real name। ਇਹ ਵੀ ਜਦੋਂ ਸਿੱਖਾਂ ਨੇ ਇਸ ਬਾਇਓਪਿਕ ਦੇ ਉੱਤੇ ਉਹਨਾਂ ਨੇ ਕਿਹਾ ਜੀ ਜੋ ਹੈਗੀ ਆ ਉਹਦਾ ਨਾਮ ਵਰਤੋ, ਜੋ ਉਹਨੇ ਧਾਰਿਆ ਹੋਇਆ ਨਾ, ਉਹਨਾਂ ਨੇ ਕਿਹਾ ਜੀ ਇਹ ਤਾਂ ਕੱਟੜਵਾਦੀ ਨੇ, ਇਹ ਤਾਂ ਉਹਨਾਂ ਨੇ ਤਾਂ ਉਹਦਾ ਓਰੀਜਨਲ ਨਾਮ ਵਰਤਿਆ। ਹੁਣ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਦਿਸ ਮੈਨ ਜਿਹੜਾ ਉਹਨਾਂ ਨੇ ਜਿਹਦਾ ਜ਼ਿਕਰ ਕੀਤਾ ਹੈ ਸੁਭਾਸ਼ ਚੰਦਰ, ਦਿਸ ਮੈਨ ਇਜ਼ RSS ਮੈਂਬਰ ਐਂਡ ਰਾਜ ਸਭਾ RSS ਮੈਨ ਐਂਡ ਰਾਜ ਸਭਾ ਮੈਂਬਰ also, and earlier his channel Zee Zindagi had shown a Pakistani serial called Dastan, which showed Sikhs as rapists of Muslim women in 1947 and projected Sikhs as lecherous villains who started violence and rapes in 1947। ਤੇ ਇਹ ਉਹੀ ਬੰਦਾ ਹੈ ਜਿਹਨੇ ਪਹਿਲਾਂ ਇੱਕ ਦਾਸਤਾਨ ਨਾਂ ਦਾ ਜਿਹੜਾ ਸੀਰੀਅਲ ਬਣਾਇਆ ਸੀ ਔਰ ਉਹਦੇ ਚ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਰੇਪਿਸਟ ਔਰ ਇਸ ਕਿਸਮ ਦਾ ਇਮੇਜ ਦਿਖਾ ਕੇ 47 ਦੀ ਹਿੰਸਾ ਦੇ ਲਈ ਔਰ ਇਸ ਕਿਸਮ ਦੀਆਂ ਘਟਨਾਵਾਂ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ। Later, Netflix made a series called Guilty, which was produced by Karan Johar, who is also very close to Modi government, in which a popular Bollywood actress named
Kiara Advani parade a Sikh girl named Nanki, who is a drug addict. It was direct slap on Sikhs to name a druggy hippie character after the most revered name of Bebe Nanki and show even Sikh girls as druggies. Delhi Sikh Gurdwara Management Committee had protested against it, but no action was ever taken. उन्होंने उस गिल्टी ਦਾ ਹਵਾਲਾ ਦਿੱਤਾ ਜਿਹੜਾ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ, ਜਿਹੜਾ ਮੋਦੀ ਦੇ ਬਹੁਤ ਨੇੜੇ ਹੈ, ਔਰ ਉਹਦੇ ਵਿੱਚ ਕਿਆਰਾ ਅਡਵਾਨੀ ਬਾਲੀਵੁੱਡ ਐਕਟਰੈਸ ਸੀ, ਔਰ ਉਹਦੇ ਚ ਉਹਨਾਂ ਨੇ ਉਹਨੂੰ ਸਿੱਖ ਕੁੜੀ ਦਿਖਾ ਕੇ ਨਾਂ ਉਹਦਾ ਨਾਨਕੀ ਰੱਖਿਆ। ਔਰ ਅਸੀਂ ਜਾਣਦੇ ਹਾਂ ਕਿ ਬੇਬੇ ਨਾਨਕੀ ਲਫ਼ਜ਼ ਸਾਡੀ ਕੌਮ ਦੇ ਲਈ ਕਿੰਨਾ ਮੁਕੱਦਸ ਹੈ, ਕਿਉਂਕਿ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਜਿਨ੍ਹਾਂ ਨੇ ਉਹਨਾਂ ਗੁਰੂ ਨਾਨਕ ਸਾਹਿਬ ਵਿੱਚ ਉਹ ਰੱਬੀ ਜਿਹੜਾ ਰੂਪ ਹੈ ਉਸ ਨੂੰ ਸਭ ਤੋਂ ਪਹਿਲਾਂ ਪਛਾਣਿਆ। ਅਸੀਂ ਬਹੁਤ ਵਾਰ ਬੇਬੇ ਨਾਨਕੀ ਨੂੰ ਹੀ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਮੰਨਦੇ, ਪਰ ਉਹਨਾਂ ਨੇ ਇਹ ਸ਼ੋਅ ਕਰਕੇ ਕਿ ਨਾਨਕੀ ਸਿੱਖ ਕੁੜੀਆਂ ਵੀ ਡਰਗੀ, ਔਰ ਇਹ ਨੇ ਜਿੱਥੇ ਉਹਨਾਂ ਨੇ ਨਾਨਕੀ ਲਫ਼ਜ਼ ਨੂੰ ਅਪਮਾਨਿਤ ਕੀਤਾ ਹੈ, ਉੱਥੇ ਉਹਨਾਂ ਨੇ ਸਿੱਖ ਬੱਚੀਆਂ ਦਾ ਜਿਹੜਾ ਕਿਰਦਾਰ ਹੈ ਉਸ ਨੂੰ ਵੀ ਮਾੜੇ ਢੰਗ 'ਚ ਪੇਸ਼ ਕੀਤਾ ਹੈ। ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਇਸ ਤੇ ਪ੍ਰੋਟੈਸਟ ਕੀਤਾ ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ। Earlier this year, ZEE5 again made a web series called Operation Prinde, which is reportedly based on Nabha jailbreak. They deliberately showed Amritdhari Sikh as terrorist and Hindu cop as patriotic man who has to catch him at any cost to save lives. All Amritdharis are shown as terrorists in it, and Hindus are patriotic members of Punjab Police and agencies. This series was produced by Sanjay Gadhavi, who is director of Toom Movies. ਕਿ ਵੀ ਇਹ Toom Movies ਦਾ ਜਿਹੜਾ ਡਾਇਰੈਕਟਰ ਹੈ ਸੰਜੇ ਗਾਦਵੀ, ਉਹਨੇ ZEE5 ਦੇ ਉੱਤੇ ਇੱਕ ਆਪਰੇਸ਼ਨ ਪਰਿੰਦੇ ਨਾਂ ਦਾ ਜਿਹੜਾ ਹੈ ਉਹ ਸੀਰੀਜ਼ ਕੀਤਾ, ਔਰ ਇਹਦੇ ਤੇ ਸਾਨੂੰ ਪਾਕਿਸਤਾਨੀ ਭਰਾਵਾਂ ਨੇ ਵੀ ਲਿਖਿਆ ਸੀ, ਪਰ ਮੈਂ ਉਦੋਂ ਇਸ ਨੂੰ ਕਿਉਂਕਿ ਤੁਹਾਨੂੰ ਕਮੈਂਟ ਕਰਨ ਤੋਂ ਪਹਿਲਾਂ ਦੇਖਣਾ ਪੈਂਦਾ ਹੈ, ਤੇ ਮੈਂ ਇਹਨਾਂ ਨੂੰ ਦੇਖ ਨਹੀਂ ਸਕਦਾ, ਵਕਤ ਵੀ ਨਹੀਂ ਜ਼ਾਇਆ ਕਰਨਾ ਚਾਹੁੰਦਾ, ਪਰ ਇਹ ਹੋਰ ਤਰ੍ਹਾਂ ਦੀ ਮਾਨਸਿਕਤਾ ਫਿਰ ਬਣਦੀ ਹੈ ਔਰ ਆਪਣੀ ਬੇਬਸੀ ਵੀ ਲੱਗਦੀ ਹੈ ਕਿ ਭਾਈ ਸਾਨੂੰ ਕਿੰਨੇ ਪਾਸਿਓਂ ਘੇਰਿਆ ਹੋਇਆ। ਪਰ ਜਿਵੇਂ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ ਕਿ ਵੀ ਇਹ ਨਾਭਾ ਜੇਲ੍ਹ ਬ੍ਰੇਕ ਦੇ ਉੱਤੇ ਬੇਸ ਸੀ, ਔਰ ਉਹਦੇ ਚ ਵੀ ਉਹਨਾਂ ਨੇ ਹਿੰਦੂ ਪੁਲਸੀਏ ਨੂੰ ਇੱਕ ਦੇਸ਼ ਭਗਤ ਔਰ ਸਾਰੇ ਅੰਮ੍ਰਿਤਧਾਰੀ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ ਚ ਪਾਉਣ ਦੀ ਲਾਈਨ ਨੂੰ ਪ੍ਰਮੋਟ ਕੀਤਾ ਸੀ। ਨਾਓ Amazon Prime has crossed all limits and shown Haryana-style casteism in Sikhs of Punjab, and even shown Sikhs raping elderly Dalit women who are mothers. It is called Patal Lok and is produced by Anushika Sharma and her brother Karunesh Sharma. Anushek Sharma is also close to Modi, and she and Virat Kohli had invited Modi to their wedding also. उन कोई सबूत की लोड़ नहीं है कि एक किवें गिणिया मिथ्या RSS ਦਾ ਪ੍ਰੋਜੈਕਟ ਹੈ ਔਰ ਕਿਵੇਂ ਉਹਨਾਂ ਸਾਰਿਆਂ ਨੂੰ ਉਸ ਤੋਂ ਪਹਿਲਾਂ ਜਿਹੜਾ ਹੁਣ ਕੈਨੇਡਾ 'ਚ ਬੈਠਾ ਹੋਇਆ ਹੈ ਔਰ ਉਸ ਰਾਹੀਂ ਕਿਵੇਂ ਇਹ ਸਾਰਾ ਪਾਰਟ ਮੋਦੀ ਨੇ ਉਹਨੂੰ ਇੰਟਰਵਿਊ ਵੀ ਦਿੱਤਾ ਹੈ, ਔਰ ਸੌਦਾ ਸਾਹਿਬ ਦਾ ਜਿਹੜਾ ਮਾਫੀਨਾਮਾ ਸੋ ਕਾਲਡ ਉਹਦੇ 'ਚ ਵੀ ਉਹਨੇ ਆਪਣਾ ਉਹ ਗੰਦਾ ਰੋਲ ਅਦਾ ਕੀਤਾ, ਬਾਦਲਾਂ ਦੇ ਟੱਬਰ ਦੇ ਨੇੜੇ ਵੀ। ਔਰ ਇਹ ਸਾਰੇ ਉਹ ਕਲਾਸ ਨੇ ਜਿਹੜੇ ਕਿ ਅਲਟੀਮੇਟਲੀ RSS ਦੇ ਨਾਲ ਜੁੜੇ ਹੋਏ ਲੋਕ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਅਨੁਸ਼ਿਕਾ ਸ਼ਰਮਾ ਉਹਦਾ ਭਰਾ ਕਰੁਣੇਸ਼ ਸ਼ਰਮਾ ਉਹਨਾਂ ਨੇ ਹਰਿਆਣਾ ਸਟਾਈਲ, ਔਰ ਉੱਥੇ ਹਰਿਆਣੇ ਦੇ ਵਿੱਚ ਖਾਪ ਪੰਚਾਇਤਾਂ ਨੇ ਜਿਹੜੇ ਫੈਸਲੇ ਸੁਣਾ ਦਿੰਦੀਆਂ ਵੀ ਪਿੰਡ ਛੱਡ ਦਿਓ ਜਾਂ ਉਹਨਾਂ ਨੂੰ ਕਿ ਭਾਈ ਇਹਨਾਂ ਦਾ ਸਿਰ ਲਾ ਦਿਓ, ਲੇਕਿਨ ਈਵਨ ਸੁਪਰੀਮ ਕੋਰਟ ਤੱਕ ਵੀ ਕਦੇ ਉਹਨੂੰ ਚੈਲੰਜ ਨਹੀਂ ਕੀਤਾ ਗਿਆ। ਇਹ ਠੀਕ ਹੈ ਕਿ ਅਸੀਂ ਇਹ ਕਹੀਏ ਕਿ ਸਮਾਜਿਕ ਤੌਰ ਤੇ ਅਸੀਂ ਕਾਸਟ ਸਿਸਟਮ ਖਤਮ ਹੋ ਗਿਆ, ਨਹੀਂ ਹੈ, ਅਸੀਂ ਕੋਈ ਵਿਆਹ ਨਹੀਂ ਕਰਦੇ ਜਾਂ ਕੋਈ ਇਸ ਕਿਸਮ, ਲੇਕਿਨ ਅੱਜ ਵੀ ਜਿਵੇਂ ਅਸੀਂ ਡਾਇਰੈਕਟਲੀ ਤਾਂ ਇਸ ਸਾਰੇ ਨੂੰ ਭਾਵੇਂ ਕਾਊਂਟਰ ਨਹੀਂ ਕੀਤਾ, ਪਰ ਅਸੀਂ ਆਪਣੇ ਗੁਫ਼ਤਗੂ ਪ੍ਰੋਗਰਾਮ ਰਾਹੀਂ 2 ਇੰਟਰਵਿਊ ਜਿਹੜੇ ਨੇ ਉਹ ਕੀਤੇ ਨੇ ਕਿ ਜਿਹਦੇ ਚ ਜਿਹੜਾ ਦਲਿਤ ਫੈਕਟਰ ਹੈ ਔਰ ਜਿਹੜਾ ਕਾਸਟ ਸਿਸਟਮ ਹੈ ਉਹ ਪੰਜਾਬ ਦੇ ਵਿੱਚ ਔਰ ਬਾਕੀ ਸਟੇਟਾਂ ਦੇ ਵਿੱਚ ਉਹਨਾਂ ਦੇ ਵਿੱਚ ਕੀ ਫਰਕ ਹੈ, ਔਰ ਕਿਵੇਂ ਅੱਜ ਪੰਜਾਬ ਦਾ ਈਵਨ ਖੱਬੇ ਪੱਖੀ ਜਿਹੜਾ ਲਾੜਾ ਹੈ ਸਾਰਾ ਉਹ ਵੀ ਬਜਾਏ ਇੱਕ ਪਾਸੇ ਤੋਂ ਸਿੱਖੀ ਵੈਲਿਊਜ਼ ਦੀਆਂ ਜੜ੍ਹਾਂ 'ਚ ਤੇਲ ਦਿੰਦਾ ਹੈ, ਦੂਸਰੇ ਪਾਸੇ ਉਹ ਸਟੇਟ ਦੇ ਜ਼ੁਲਮਾਂ ਦੀ ਗੱਲ ਕਰਨ ਦੇ ਥਾਂ ਤੇ ਸਿੱਖਾਂ ਦੇ ਵਿੱਚ ਜਿਹੜੀ ਜ਼ਾਤ ਪਾਤ ਹੈ
ਉਹਨੂੰ ਇਸ ਕਦਰ ਉਭਾਰ ਕੇ ਇਵੇਂ ਦੱਸਦੇ ਨੇ ਕਿ ਜਿਵੇਂ ਪੰਜਾਬ ਦੇ ਵਿੱਚ ਕਿਸੇ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ, ਉਹ ਸਿਰਫ ਦਲਿਤਾਂ ਨੂੰ ਨਫ਼ਰਤ ਕਰਨ ਤੇ ਲੱਗੇ ਹੋਏ ਨੇ। ਹਾਲਾਂਕਿ ਜਿਵੇਂ ਅਸੀਂ ਤਾਂ ਹਮੇਸ਼ਾ ਹੀ ਇਸ ਦੇ ਉੱਤੇ ਲਾਈਨ ਲਈ ਹੈ ਕਿ ਭਾਈ ਸਿੱਖ ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ, ਲੇਕਿਨ ਇਹ ਵੀ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਸਿੱਖਾਂ ਨੂੰ ਗਿਲਟ ਦੇਣ ਦੀ ਕਿ ਭਾਈ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬ੍ਰਾਹਮਣਵਾਦ ਦਾ ਜ਼ਾਤ-ਪਾਤੀ ਸਿਸਟਮ 4000 ਸਾਲ ਤੋਂ ਹੈ, ਸਿੱਖੀ 550 ਸਾਲ ਤੋਂ ਹੈ। ਸਾਡੇ ਇੱਕ ਤਬਕੇ ਦੇ ਮਾਈਂਡ ਦੇ ਵਿੱਚ ਉਹ ਵੜੀ ਹੋਈ ਹੈ, ਪਰ ਗੁਰਦੁਆਰਿਆਂ ਦੇ ਵਿੱਚ ਅੱਜ ਜੇ ਦੇਖਿਆ ਜਾਏ ਸ਼੍ਰੋਮਣੀ ਕਮੇਟੀ ਦੇ ਕੋਲ ਜੇ 10,000 ਤੋਂ ਜ਼ਿਆਦਾ ਮੁਲਾਜ਼ਮ ਨੇ, ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਥੱਲੇ ਤੱਕ ਮੈਂਬਰਾਂ 'ਚ ਕੰਮ ਕਰਨ ਵਾਲਿਆਂ 'ਚ ਵੱਡੀ ਗਿਣਤੀ 'ਚ ਉਹ ਭਾਈਚਾਰਾ ਹੈ ਜਿਹਨੂੰ ਬ੍ਰਾਹਮਣ ਜਿਹੜਾ ਉਹ ਮੰਦਿਰ ਦੇ ਨੇੜੇ ਨਹੀਂ ਲੱਗਣ ਦਿੰਦਾ। ਅੱਜ ਵੀ ਤੁਸੀਂ ਕੇਰਲਾ ਦੇ ਪ੍ਰੈਜ਼ੀਡੈਂਟ ਇਹਨਾਂ ਨੇ ਜਿਹੜਾ ਉਹ ਬਣਾਇਆ ਹੋਇਆ ਦਲਿਤ ਚੋਂ, ਔਰ ਕਿਵੇਂ 2 ਮੰਦਿਰਾਂ ਚੋਂ ਪੌੜੀਆਂ ਨਹੀਂ ਚੜਨ ਦਿੱਤੀਆਂ, ਹਾਲਾਂ ਉਹਦੀ ਘਰ ਵਾਲੀ ਬਾਹਮਣੀ ਹੈ, ਇਹ ਲੇਖ ਗੋਬਿੰਦ ਹੈ ਕਿ ਭਾਈ ਤੂੰ ਮੰਦਿਰ 'ਚ ਨਹੀਂ ਵੜ ਸਕਦਾ। ਸੋ ਇਸ ਕਿਸਮ ਦਾ ਨਹੀਂ ਹੈ। ਸਮਾਜਿਕ ਤੌਰ ਤੇ ਵੀ ਜੇ ਕੋਈ ਵਿਤਕਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਸਿੱਖਾਂ ਚੋਂ ਹੀ ਜਿਹੜੇ ਸੋ ਕਾਲਡ ਹਾਇਰ ਕਾਸਟ ਕਿਹਾ ਜਾਂਦੇ ਨੇ ਕੋਈ ਉਹਨੂੰ ਚੈਲੰਜ ਕਰਦੇ ਨੇ ਕਿ ਭਾਈ ਤੂੰ ਸਿੱਖੀ ਵੈਲਿਊਜ਼ ਦੇ ਖਿਲਾਫ ਗੱਲ ਕਰ ਰਿਹਾ। ਲੇਕਿਨ ਇਹਨਾਂ ਨੇ ਕਿਉਂਕਿ ਸਿੱਖੀ ਵੈਲਿਊਜ਼ ਨੂੰ ਭੰਨਣਾ, ਕਿਉਂਕਿ ਇਹ ਜਿਵੇਂ ਮੈਂ ਕਿਹਾ ਵੀ ਲੜਾਈ ਕੋਈ ਇਹ ਨਹੀਂ ਹੈ ਕਿ ਸਿੱਖ ਵੈਲਿਊ, ਸਿੱਖਾਂ ਦੀ ਕਿੰਨੀ ਕੁ ਗਿਣਤੀ ਹੈ ਭਾਰਤ 25 ਮਿਲੀਅਨ ਹੈ, 30 ਮਿਲੀਅਨ ਹੈ। ਜੇ 200 ਮਿਲੀਅਨ ਮੁਸਲਮਾਨਾਂ ਨੂੰ ਗੋਡਿਆਂ ਪੱਟੇ ਲਿਆ ਸਕਦੇ ਨੇ ਤੇ ਫਿਰ 25-30 ਮਿਲੀਅਨ ਸਿੱਖ ਕੋਈ ਮੈਟਰ ਨਹੀਂ ਕਰਦੇ ਇਹਨਾਂ ਨੂੰ। ਪਰ ਇਹਨਾਂ ਨੂੰ ਖੌਫ ਸਿੱਖੀ ਦੀਆਂ ਵੈਲਿਊਜ਼ ਤੋਂ ਹੈ ਜਿਹੜੀਆਂ ਬਰਾਬਰੀ ਦੇ ਉੱਤੇ ਖੜੀਆਂ ਨੇ, ਜਿਹੜੇ ਚੈਲੰਜ ਨੂੰ ਜਿਹੜਾ ਉਹ ਕਿਸੇ ਦੀ ਟੈਂ ਨਹੀਂ ਮੰਨਦੇ। ਡਾਇਸਪੋਰਾ ਸਿੱਖਾਂ ਨੇ ਜਿਹੜੀ ਹੈ ਇਸ ਬ੍ਰਾਹਮਣਵਾਦ ਦਾ ਦੇ ਬਖੀਏ ਉਧੇੜੇ ਹੋਏ ਨੇ, ਔਰ ਇਸ ਲਈ ਇਹ ਜਦੋਂ ਇਸ ਕਿਸਮ ਦੇ ਸੀਰੀਅਲ ਜਿਹਨਾਂ ਨੂੰ ਜ਼ਾਹਰ ਸਿੱਖ ਬੱਚੇ ਬੱਚੀਆਂ ਵੀ ਦੇਖਦੇ ਨੇ ਔਰ ਉਹਨਾਂ ਦੇ ਅੰਦਰ ਇੱਕ ਸੈਲਫ ਹੇਟਰਡ ਪੈਦਾ ਹੋਇਆ, ਅੱਛਾ ਸਾਡੇ ਧਰਮ 'ਚ ਅੱਛਾ ਅੰਮ੍ਰਿਤਧਾਰੀ ਇਹ ਕਰਦੇ ਨੇ ਜਾਂ ਅੱਛਾ ਸਿੱਖ ਇਹ ਕਰਦੇ ਨੇ, ਔਰ ਉਹਦੇ ਤੋਂ ਫਿਰ ਇਹ ਆਪਣਾ ਹਿੰਦੂਤਵਾ ਦਾ ਏਜੰਡਾ ਇਸ ਵੇਲੇ ਉਹਨਾਂ ਨੂੰ ਪਤਾ ਹੈ ਵੀ ਸਿੱਖ ਸਿੱਖੀ ਛੱਡ ਵੀ ਦੇਣ ਹਿੰਦੂ ਨਹੀਂ ਬਣਦੇ ਹੋ, ਲੇਕਿਨ ਉਹ ਸਿੱਖੀ ਤੋਂ ਡੇਗ ਦੇਣਾ ਹੀ ਉਹਨਾਂ ਦਾ ਮਕਸਦ ਹੈ। ਔਰ ਉਹਦੇ ਲਈ ਉਹਨਾਂ ਨੇ ਇਹ ਸਾਰਾ ਬੜਾ ਵੈਲ ਪਲਾਨਡ ਉਹਨਾਂ ਦਾ ਮੂਵ ਹੈ। ਔਰ ਭੈਣ ਜੀ ਨੇ ਕਿਹਾ ਕਿ ਭਾਈ ਇਸ ਸਾਰੇ ਦੇ ਵਿੱਚ ਇਹ ਜਿਹੜਾ ਪਾਰਟ ਹੈ, I am so ashamed of vulgar scenes and dialogues in that series. They even showed Sikhs taking hookah. They showed Amritdhari Sikhs also being part of mob that kills and beheads a Dalit leader and gang rapes mother of a Dalit man in front of his whole family. No Amritdharis ever behaved like that. कि भाई उन्होंने दिखाया कि भाई मैंने शर्म आती है देखते हैं कि इस किस्म के सीन ਜਿਹੜੇ ਨੇ ਉਹਨਾਂ ਨੇ ਅੰਮ੍ਰਿਤਧਾਰੀਆਂ ਨੂੰ ਬਦਨਾਮ ਕਰਨ ਦੇ ਲਈ ਦਿਖਾਏ ਨੇ। Worst part is that must be Sikh husband is shown helplessly watching Jat Sikhs gang raping his wife and he holds his head in his hands. He doesn't do anything to stop it. This is not what happens in reality at all. ਉਹਨਾਂ ਨੇ ਕਿਹਾ ਜੀ ਹੋਰ ਵੀ ਦੁਖਦਾਈ ਹੈ ਕਿ ਜਦੋਂ ਉਸ ਦਲਿਤ ਔਰਤ ਦੇ ਨਾਲ ਜਬਰ ਜਨਾਹ ਹੋ ਰਿਹਾ ਤੇ ਉਹਦਾ ਘਰ ਵਾਲਾ ਜਿਹੜਾ ਹੈ ਉਹ ਸਿਰ ਫੜ ਕੇ ਬੈਠਾ ਕੁਝ ਕਰ ਨਹੀਂ ਰਿਹਾ, ਇਵੇਂ ਨਹੀਂ ਹੁੰਦਾ। ਔਰ ਇਹ ਪੰਜਾਬ ਦੀ ਅਣਖ ਭਾਵੇਂ ਕੋਈ ਵੀ ਹੋਏ ਉੱਥੇ, ਇਹ ਜਿਹੜੀ ਗੈਰਤ ਔਰ ਅਣਖ ਹੈ ਔਰ ਖਾਸ ਤੌਰ ਤੇ ਆਪਣੀ ਔਰਤ ਬੱਚੀਆਂ ਔਰ ਇਸ ਦੇ ਨਾਲ ਬੰਦਾ ਮਰਨ ਮਰਾਣ ਤੱਕ ਜਾਂਦਾ ਹੈ। ਲੇਕਿਨ ਮਕਸਦ ਹੀ ਜਦੋਂ ਉਹਨਾਂ ਨੇ ਇੱਕ ਪਾਸੇ ਹਿੰਦੂਆਂ ਦੇ ਅੰਦਰ ਮੈਜੋਰਿਟੀ, ਹੁਣ ਇਹ ਵੀ ਕੁਝ ਥਾਵਾਂ ਤੇ ਦੇਖਿਆ ਗਿਆ ਕਿ ਜਿੱਥੇ ਉਹਨਾਂ ਨੂੰ ਜਿਹੜੇ ਇਹ ਮਜ਼ਦੂਰ ਜਾ ਰਹੇ ਨੇ ਆਪਣੇ ਪਿੰਡਾਂ ਨੂੰ, ਸਿੱਖ ਲੰਗਰ ਸਰਵ ਕਰ ਰਹੇ ਨੇ ਜਾਂ ਦੂਜੇ ਉਹ ਜਾਂਦੇ ਜਦੋਂ ਜਾ ਰਹੇ ਨੇ ਤੇ ਬੁਰੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰ ਰਹੇ ਨੇ, ਸਿੱਖ ਕੌਮ ਜ਼ਿੰਦਾਬਾਦ ਕਹਿ ਰਹੇ ਨੇ। ਸੋ ਉਹਨਾਂ ਨੂੰ ਇਹ ਵੀ ਤਕਲੀਫ ਹੈ, ਇਹ ਵੀ ਖੌਫ ਹੈ ਕਿ ਕੱਲ ਨੂੰ ਇਹ 2-3 ਕਰੋੜ ਜਿਹੜੇ ਆਲਰੇਡੀ ਸ਼ੂਦਰ ਬਣਾਏ ਨੇ ਇਹਨਾਂ ਕਹਿਣ ਕਿ ਜੀ ਅਸੀਂ ਤੁਹਾਡਾ ਛੱਡਿਆ ਹੈ ਹਿੰਦੂ ਮਤ ਜਿਹਨੇ ਸਾਨੂੰ ਭੁੱਖੇ ਮਾਰਿਆ ਸੀ ਤਾਂ ਸਿੱਖ ਬਣਨ ਲੱਗੇ। ਇਸ ਲਈ ਇਹਨਾਂ ਨੇ ਸਿਕਲੀਗਰ ਸਿੱਖਾਂ ਨੂੰ ਉੱਠਣ ਨਹੀਂ ਦਿੱਤਾ ਹੈ, ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਹੁੰਦਾ ਹੈ, ਉਹਨਾਂ ਦੇ ਖਿਲਾਫ ਜਿਹੜਾ ਥਾਣਿਆਂ 'ਚ ਸੱਦ ਕੇ ਉਹਨਾਂ ਨੂੰ ਜ਼ਲੀਲ ਕਰਦੇ ਨੇ। ਔਰ ਅੱਗੋਂ ਇਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ, I am not aware of all details of Amazon Prime series which is called Patal Lok. Apparently it has more vulgar and unacceptable scenes, dirty language and showing Jat panchayats
taking decisions to punish Dalits, or even Amritari Sikhs being casteist or being part of gangs that behead or rape Dalit Sikhs। कि भी उन्होंने सारा ही जेड़ा, और ये एक बहुत जोरदार प्रचार भी मैं देखदा सोशल मीडिया ते, जटवाद ये बहुत खतरनाक है, ब्राह्मणवाद तो भी खतर। देखो कोई भी बंदा जेड़ा जात पात दे विच यकीन रखदा है वो सिख नहीं हो सकदा, वो कोई भी होए। और इस बारे असी अक्सर एक कोट के अमृत को पानी कहे, सिख की पुछे जात, दया सिंह मम सिख नहीं जन्म गवावे बाद। ये 10वें पातशाह नाल जोड़ के उन्हां दा हुक्म सुनाया जाता है कि सिख दी जात पुछना भी, जदों असी गुरु नानक दे घर आ गए ते फिर असी बच्चे बच्चियां गुरु दे, और अमृत छकाण वेले यही दृढ़ करवाया जाता है कि अज तो तुहाडे पिता गुरु गोबिंद सिंह साहब, माता साहिब कौर वासी तुसी आनंदपुर दे, और ये साडा बेसिक है। लेकिन वो सानू उस रंग दे विच पेश कर रहे ने ताकि चार चफेरे सिक्खी वैल्यूज दे लई सिख दी शक्ल देखदे हैं कोई कहे भी नहीं ये तां कास्टिस्ट है, ये तां रेपिस्ट है, ये तां जेड़ा इहदे नेड़े होना। हालांकि सच्चाई इसदे बिल्कुल उल्ट है। जदों तुसीं बंगाल वर्गे सूबे च कलकत्ते 100 साल पहला सिखां ने जो राजधानी सी उत्थे टैक्सियां चलांदे सी, और अज भी ये गल हुण भी किसी ने लिखी सी कि भाई जे अद्धी रात नूं एक टैक्सी आके रुकदी है, एक जवान बंगालन जिहड़ी बंगाली है पक्की वो देखदी है ते वो अपने बंगाली दी टैक्सी ते नहीं चढ़ेगी, जे सिख टैक्सी वाला है उहदी टैक्सी ते चढ़ेगी। उहनूं पता है भी अद्धी रात नूं भी मैं इस सिख दी टैक्सी च महफूज हां। अज भी ये करैक्टर है, और इस सारे नूं ही वो भनना चाहुंदे ने कि ਜਿਹੜੇ दूसरे समाज ਦੇ दबे लोग ने किते सिखां वालों इस होप नाल ना देखण कि भाई इस हाना इंडिविजुअली कोई भी गुनाहगार हो सकता है, उन्होंने सजा मिलती है, मिलनी भी चाहिए है। लेकिन तुसी एक सारी कौम नूं इस पेंट करो, और उन्होंने कहा कि भाई कास्टिज्म इन पंजाब डज एग्जिस्ट but it is not as bad as shown in these series. They have shown it as violent and ruthless as it exists in UP और राजस्थान। क्योंकि हुण हिंदुत्ववाद दा तां अपना एजेंडा कास्ट सिस्टम है, और रूथलेसली दलितां नूं सप्रेस कर रहे ने। किवें उन्होंने इवन डॉक्टर अंबेडकर दे ग्रैंडसन नूं भी चुक के अंदर दिता है, किवें उन्हां दा महाराष्ट्र दे इकट्ठ दे विच जाके उन्होंने उत्थे हिंसा कीती और फड़िया भी हुण दलितां नूं ही है उस दे विच। सो उन्हां नूं ये फियर है कि दलित फैक्टर, और जिवें दलित और सिख नेड़े आ रहे ने, और एक चंगी गल है भी उन्हां दे लीडर संत जरनैल सिंह खालसा पिंडां वालियां दा जन्मदिन जदों श्रोमणी अकाली दल अमृतसर ने 12 फरवरी नूं मनाया पिछले साल, ते उन्हां दे लीडर आए ने, कश्मीर तो मुसलमान लीडर आए ने, ईवन कर्नाटका दे विच जिथे वड्डी गिणती दे विच एक फिरका लिंगम शायद उन्हां दा नाम है कि ਉਹ ਜਿਨ੍ਹਾਂ ਨੂੰ ਕਹਿੰਦੇ ਨੇ ਵੀ ਅਸੀਂ ਮੂਰਤੀ ਪੂਜਾ ਨਹੀਂ ਕਰਦੇ, ਔਰ 41 ਦੀ ਸੈਂਸਸ ਤੱਕ ਉਹਨਾਂ ਨੂੰ ਅਲੱਗ ਲਿੰਗਾਇਤ ਉਹਨਾਂ ਨੂੰ ਅੱਡ ਲਿਖਿਆ ਜਾਂਦਾ ਸੀ, ਉਹਨਾਂ ਨੇ ਉਹਨਾਂ ਨੂੰ ਵੀ ਹਿੰਦੂ ਬਣਾ ਦਿੱਤਾ ਹੈ। ਸੋ ਫਿਰ ਹਿੰਦੂ ਤਵੀਆਂ ਦਾ ਇਹ ਹੈ ਕਿ ਜੇ ਇਹਨਾਂ ਦਾ ਕੋਈ ਬੂਥਾ ਭੰਨ ਸਕਦਾ ਹੈ ਤੇ ਉਹ ਸਿੱਖੀ ਦੀ ਆਈਡੀਓਲੋਜੀ ਹੈ, ਤੇ ਜੇ ਅਲਟੀਮੇਟਲੀ ਇਹ ਸਾਰੇ ਸਿੱਖੀ ਦਾਇਰਾਕਾਰ ਦੇ ਨਾਲ ਜਿਹੜਾ ਆ ਜਾਂਦੇ ਨੇ ਤੇ ਇਹ ਤਾਂ ਇਹਨਾਂ ਦੇ ਹਿੰਦੂਇਜ਼ਮ ਦੇ ਲਈ ਜਿਹੜੀ ਆ ਉਹ ਡੈਥ ਬੈਲ ਹੋਏਗੀ। ਸੋ ਇਹ ਸਾਰਾ ਮਕਸਦ ਇਸ ਲਈ ਹੈ, ਔਰ ਉਹਨਾਂ ਨੇ ਅਖੀਰ ਚ ਕਿਹਾ ਕਿ this is cheap attempt to cause further divide in Sikhs and show Sikhs as most vulgar, abusive, rapist, violent, savage and spineless। कि भी ये बेगैरत ने, ये बेगैरत इसलिए कि वो हस्बैंड है ਉਹਦੇ ਸਾਹਮਣੇ ਉਹਦੀ ਵਾਈਫ ਨਾਲ ਜ਼ਬਰ ਜਨਾਹ ਹੋ ਰਿਹਾ ਤੇ ਉਹ ਬੈਠਾ ਹੈ ਚੁੱਪ ਕਰਕੇ ਜਿਹੜਾ, और ये दसन दे भी ये गाली गलोच करने वाले लोग ने। फिर उन्होंने कहा कि few years ago in Anurag Kashyap web series Sacred Games also, Saif Ali Khan was shown as a mentally disturbed, violent, perverted Sikh policeman and shown throwing his kada in sea or associated with savage criminals. This series was also on Netflix and even got awards despite being vulgar। एक और बेहुदा ਜਿਹੜੀ ਹੈ ਅਸ਼ਲੀਲ ਫਿਲਮ ਜਿਹੜੀ ਅਨੁਰਾਗ ਕਸ਼ਯਪ ਨੇ ਬਣਾਈ ਜਿਹੜੀ ਸੀਰੀਜ਼ ਸੈਕਰਡ ਗੇਮ ਜਿਹਦੇ ਸੈਫ ਅਲੀ ਖਾਨ ਸੀ ਜਿਹੜਾ ਇੱਕ ਸ਼ਦਾਈ ਹੈ ਔਰ ਇੱਕ ਦਿਮਾਗੀ ਤੌਰ ਤੇ ਹਿਲਿਆ ਪੁਲਸੀ ਹੈ ਔਰ ਉਹ ਆਪਣਾ ਕੜਾ ਵੀ ਜਿਹੜਾ ਉਹ ਸਮੁੰਦਰ ਸੁੱਟ ਦਿੰਦਾ ਹੈ।
ਕਿ ਭਾਈ ਇਹ ਉਹ ਵੀ ਕ੍ਰਿਮੀਨਲਸ ਦੇ ਨਾਲ ਉਹਨੂੰ ਐਸੋਸੀਏਟ ਕੀਤਾ। ਉਹਨਾਂ ਨੇ ਕਿਹਾ ਜੀ ਇਹ ਵੀ ਚੱਲੀ ਔਰ ਉਹਨੂੰ ਬੜੇ ਅਵਾਰਡ ਵੀ ਮਿਲੇ। Earlier also Sikhs and Punjab were shown in worse terms in Udta Punjab, where Sikhs were shown as drug addicts, drug dealers, human traffickers and rapists. Later there was Punjabi film named Kudistan, in which Sikhs were shown as buying poor girls from Bihar to be used to produce male hair for aged Sikh men in Punjab villages. That film had old Sikh man shown raping a poor low-caste Bihari Hindu woman who is strict and doesn't know she has been bought. कि इस तो पहला उन्होंने 2 फिल्मां दा जिक्र कीता है जिहदे च एक ड्रग दे नाल रिलेटेड जिहड़ी काफी प्रचारी भी गई उड़ता पंजाब, और दूसरी जिहड़ी उन्होंने कुदेसन किया कि भी जिहदे च दस्सिया कि किवें बिहार यूपी ਦੀਆਂ ਕੁੜੀਆਂ ਔਰ ਉਹ ਮੈਕਸਿਮਮ ਹਰਿਆਣੇ ਦੇ ਜਾਟਾਂ ਔਰ ਦੂਜਿਆਂ ਦੇ ਨਾਲ ਸੰਬੰਧਿਤ ਥੀਮ ਨੇ ਜਿੱਥੇ ਕਿ ਲੇਕਿਨ ਇਹ ਸਿੱਖਾਂ ਦੇ ਗੱਲ ਮੜੀ ਹੋਏ। This is what is being made. I am aware problems exist, but it is not as bad and graphic, violent, savage, vulgar as shown in these web series and so-called edgy films ਕਿ ਭਾਵੇਂ ਹਾਲਾਤ ਹੁੰਦੇ ਨੇ ਜਿੱਥੇ ਕਿ ਧੱਕਾ ਹੁੰਦਾ ਹੈ, ਪਰ ਜੋ ਜਿਵੇਂ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਇਵੇਂ ਨਹੀਂ ਹੈ। No one ever made a web series or films on Sikh freedom fighters, martyrs, saints, activists or Sikh genocide. No one makes biopics of Sikhs who do seva, humanitarian work. ਹੁਣ ਇੱਥੇ ਕਹਾ ਕੇ ਮੈਂ ਰੁਕਾਂਗਾ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਉਹਨਾਂ ਨੇ ਸਾਡੇ ਅਗੇਂਸਟ ਟੋਟਲ ਵਾਰ ਜਿਹੜੀ ਹੈ ਉਹ ਵਿੱਢੀ ਹੋਈ ਹੈ। ਉਹਨਾਂ ਨੇ ਹਰ ਐਂਗਲ ਤੋਂ ਸਾਨੂੰ ਕਾਰਨਰ ਕੀਤਾ, ਪਰ ਅਸੀਂ ਕਦੋਂ ਤੱਕ ਰਿਐਕਟ ਕਰੀ ਜਾਵਾਂਗੇ? ਅਸੀਂ ਕਿਉਂ ਨਹੀਂ, ਜਿਵੇਂ ਭੈਣ ਜੀ ਨੇ ਕਿਹਾ ਕਿ ਭਾਈ ਅਸੀਂ ਇਹਨਾਂ ਨੇ ਤਾਂ ਨਹੀਂ ਸਾਡੇ ਫਰੀडम ਫਾਈਟਰਸ ਤੇ ਜਾਂ ਸਾਡੇ ਸ਼ਹੀਦਾਂ ਤੇ ਜਾਂ ਸਾਡੇ ਸੰਤਾਂ ਤੇ ਜਾਂ ਅੱਜ ਵੀ ਜਿਹੜੇ ਸੇਵਾ ਦੇ ਪਿੰਡ ਇਹਨਾਂ ਨੇ ਤਾਂ ਨਹੀਂ ਬਣਾਉਣੀਆਂ ਫਿਲਮਾਂ ਜਾਂ ਡਾਕੂਮੈਂਟਰੀਆਂ ਜਾਂ ਵੈਬ ਸੀਰੀਜ਼। ਅਸੀਂ ਕਿਉਂ ਨਹੀਂ? ਸਾਡਾ ਧਨਾੜ ਅਮੀਰ ਸਿੱਖ ਕਿੱਥੇ ਹੈ ਜਿਹੜੇ ਕੋਠੀਆਂ ਮਿਲੀਅਨ ਦੀਆਂ ਔਰ ਇਹਨਾਂ ਕੰਮਾਂ 'ਚ ਗੱਡੀਆਂ ਦੇ ਮਾਡਲ ਬਦਲਣ ਤੇ ਲੱਗੇ ਹੋਏ ਨੇ। ਜੇ ਤੁਹਾਡੀ ਇੱਜ਼ਤ ਨਾ ਰਹੀ, ਤੁਹਾਡੀ ਪੱਗ ਜਿਹੜੀ ਹੈ ਇਸ ਕਦਰ ਉਹਨਾਂ ਨੇ ਹੇਠ ਜੋਗੀ ਬਣਾ ਦਿੱਤੀ ਤੇ ਤੁਹਾਡੇ ਬੱਚਿਆਂ ਨੇ ਪੱਗ ਨਹੀਂ ਰੱਖਣੀ ਹੈ ਸਿਰ ਦੇ ਉੱਤੇ। ਸੋ ਘੱਟੋ ਘੱਟ ਸਾਨੂੰ ਇਸ ਸਾਰੇ ਚੋਂ ਜਿਹੜਾ ਖੁਦ ਕਰਨ ਦੀ ਲੋੜ ਹੈ। ਔਰ ਇਸ ਸਾਰੇ ਚ ਉਹਨਾਂ ਨੇ ਕਿਹਾ ਕਿ I know every community has its own flaws and issues, but why this constant graphic savage propaganda to show Sikhs as drug addicts, drunkards, abusive, vulgar, violent, terrorists, rapists who even enter others' homes and rape their mothers or wives in front of them? कि आही साडा image उन्होंने बना देता है। This is not one off. There is long pattern of Sikhs being depicted as savage, lecherous or villainous to be in some Islamic history accounts, Pakistani media, films, British books, comics, movies or Hindi, South Indian, Punjabi film ਕਿ ਇਹਨਾਂ ਦੇ ਵਿੱਚ ਵੀ ਦਿਖਾਇਆ ਜਾਂਦਾ। ਔਰ ਇਹਦੇ 'ਚ ਕਈ ਵਾਰ ਜਿਵੇਂ ਇਹ ਸਿੱਖ ਕਰੈਕਟਰ ਨੂੰ ਯੂਜ਼ ਕਰਦੇ ਨੇ, ਜਿਵੇਂ ਬਾਰਡਰ ਫਿਲਮ ਬਣੀ ਜਿਹਦੇ 'ਚੋਂ ਇਹਦਾ ਧਰਮਿੰਦਰ ਦਾ ਉਹ ਵਿਗੜਿਆ ਜਿਹਾ ਮੁੰਡਾ ਜਿਹੜਾ ਉਹਨੂੰ ਬੜਾ ਹੀਰੋ ਕਿ ਪਾਕਿਸਤਾਨ ਚਲਾ ਗਿਆ ਔਰ ਉੱਥੋਂ ਲਿਆਇਆ। ਔਰ ਮੈਨੂੰ ਯਾਦ ਹੈ ਕਿ ਸਾਡੇ ਉੱਥੇ ਸਿੰਘ ਜਿਹੜੇ ਸੀ ਉਹਨਾਂ ਨੇ ਦੱਸਿਆ, ਉਹਨਾਂ ਨੇ ਕਿਹਾ ਜੀ ਵੀ ਇੰਨਾ ਗੁੱਸਾ ਸੀ ਪਾਕਿਸਤਾਨੀ ਫਿਲਮ ਮੇਕਰ 'ਚ, ਉਹ ਆਪੋਜ਼ਿਟ ਬਣਾਉਣਾ ਚਾਹੁੰਦੇ ਸੀ ਸਿੱਖ ਕੁੜੀ ਨੂੰ ਦਿਖਾ ਕੇ ਕਿ ਭਾਈ ਉਹ ਵੀ ਉਹਨੇ ਵੀ ਕਹਿੰਦਾ ਉਹਨਾਂ ਨੂੰ ਅਸੀਂ ਜਾ ਕੇ ਸਮਝਾਇਆ ਕਿ ਭਾਈ ਇਹ ਹਿੰਦੂ ਤਵੀਆਂ ਦੀ ਖੇਡ ਹੈ, ਉਹ ਤਾਂ ਇਹੀ ਕੰਮ ਕਰਾਉਣਾ ਚਾਹੁੰਦੇ ਨੇ, ਸਿੱਖ ਮੁਸਲਮਾਨਾਂ ਦੀ ਨੇੜਤਾ ਉਹਨਾਂ ਨੂੰ ਪਸੰਦ। ਉਹ ਫਿਰ ਪਿੱਛੇ ਹਟੇ ਨੇ ਤਾਂ ਉਹਨਾਂ ਨੇ ਵੀ ਇੱਕ ਪਲਾਟ ਲਿਖ ਲਿਆ ਸੀ। ਸੋ ਮੈਂ ਸਮਝਦਾ ਵੀ ਅਸੀਂ ਆਪਣੇ ਠੀਕ ਦੁਸ਼ਮਣ ਨੂੰ ਪਛਾਣੀਏ। ਔਰ ਠੀਕ ਹੈ ਪਾਕਿਸਤਾਨ 'ਚ ਹੁਣ ਅੱਗੇ ਨਾਲੋਂ ਅਵੇਅਰਨੈਸ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਵੀ ਇੱਕ ਸਟੇਜ ਦੇ ਉੱਤੇ ਉਹਨਾਂ ਦੇ ਸ਼ੋਜ਼ ਦੇ ਵਿੱਚ ਜਾਂ ਦੂਜੇ ਸਿੱਖ ਜੋਕਸ ਦੇ ਨਾਂ ਥੱਲੇ ਜਿਹੜਾ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ਔਰ ਉਹ ਉਹਨੂੰ ਬ੍ਰਾਹਮਣਾਂ ਨੂੰ ਉਹ ਸੂਟ ਕਰਦਾ। ਸੋ ਹੁਣ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੇ ਦਾ ਵਕਤ ਓਵਰ ਹੋ ਚੁੱਕਾ ਹੈ। ਪੰਜਾਬ is always shown as bad land, lawless people, hell for women, full of druggy, alcoholic, sleazy men. ਈਵਨ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਉਹਨਾਂ ਨੇ ਇਵੇਂ ਦਾ ਪ੍ਰਚਾਰ ਕੀਤਾ ਹੈ। ਈਵਨ ਖੁਸ਼ਵੰਤ ਸਿੰਘ ਨੂੰ ਵੀ ਯੂਜ਼ ਕੀਤਾ ਗਿਆ। ਉਹਨੇ ਉਹ ਬੰਤਾ ਸੰਤਾ ਇੱਕ ਜਿਹੜੇ ਨੇ ਉਹ ਲਤੀਫੇ ਸ਼ੁਰੂ ਕੀਤੇ ਸੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ। ਔਰ ਉਹਨਾਂ ਨੇ ਇਹ ਲਿਖਿਆ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਕਿ ਵੀ ਜਦੋਂ ਮੈਂ ਬੱਚੀ ਸੀ ਤਾਂ ਮੈਂ ਮੇਰੇ 'ਚ ਇੱਕ ਕੰਪਲੈਕਸ ਸੀ, ਸੈਲਫ ਹੇਟ ਸੀ ਸਿੱਖ ਹੋਣ ਦਾ।
ਕਿਉਂਕਿ ਜਿਹੜੇ ਨੇ ਸਿੱਖਾਂ ਬਾਰੇ ਮਿਸਕਨਸੈਪਸ਼ਨਸ ਔਰ ਸਾਡੀ ਕਮਿਊਨਿਟੀ ਔਰ ਸਾਡੇ ਬਾਰੇ ਸੀ, we have to take proactive action or make our own web series, shows, books to counter this constant propaganda. ਬਿਲਕੁਲ ਕਿ ਸਾਨੂੰ ਆਪਣੀਆਂ ਕਿਤਾਬਾਂ, ਵੈਬ ਸੀਰੀਜ਼ ਔਰ ਇਸ ਕਿਸਮ ਦਾ ਜਿਹੜਾ ਲਗਾਤਾਰ ਪ੍ਰੋਪੇਗੈਂਡਾ ਉਹਨੂੰ ਕਾਊਂਟਰ ਕਰਨ ਲਈ ਲੈਣਾ ਚਾਹੀਦਾ. This is vicious attack. I mean, if you watch the scenes or hear about it, you will know what damaging effect it has. ਤੁਸੀਂ ਭੈਣ ਜੀ ਬਿਲਕੁਲ ਠੀਕ ਕਹਿ ਰਹੇ ਹੋ. When we criticize or protest, they call us radicals or enemies of free speech, creative freedom. ਉਹਨਾਂ ਕਹਿੰਦੇ ਜਦੋਂ ਸਿੱਖ ਪ੍ਰੋਟੈਸਟ ਕਰਦੇ ਨੇ ਪਹਿਲਾਂ ਸਾਨੂੰ ਬਦਨਾਮ ਕਰਦੇ ਨੇ, ਜੇ ਅਸੀਂ ਜਿਹੜਾ ਨਾਰਾ ਮਾਰਦੇ ਆ ਕਿ ਭਾਈ ਇਹ ਧੱਕਾ ਹੋ ਰਿਹਾ ਹੋਵੇ, ਦੇਖੋ ਜੀ ਰੈਡੀਕਲ ਅੱਤਵਾਦੀ, ਇਹ ਦੇਖੋ ਜੀ ਇਹ ਤਾਲਿਬਾਨ ਨੇ, ਇਹ ਬਿਲਕੁਲ ਟੋਲਰੇਟ ਨਹੀਂ ਕਰਨਾ. ਇਹ ਕ੍ਰੀਏਟਿਵ ਜਿਹੜੀ ਹੈ ਕੋਈ ਵੀ ਆਰਟ ਉਹਨੂੰ ਨਹੀਂ ਮੰਨਦੇ. They have not spared us in real life either, with constant propaganda such as blaming Sikhs for coronavirus. International media also joins this chorus, just as they spread lies that Baldev Singh was a Sikh guru who spread coronavirus. ਇਹਦਾ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਕਿ ਕਿਵੇਂ ਉਹਨਾਂ ਨੇ ਬਲਦੇਵ ਸਿੰਘ ਜਿਹੜੇ ਇਟਲੀ ਤੋਂ ਗਏ ਗ੍ਰੰਥੀ ਸੀ ਉਹਨੂੰ ਸੁਪਰ ਸਪਰੈਡਰ, ਔਰ ਕਈਆਂ ਨੇ ਗੁਰੂ, ਈਵਨ ZTV ਵਰਗਿਆਂ ਨੇ ਜਿਹੜਾ ਇਸ ਦੇ ਉੱਤੇ ਅਲ ਜਜ਼ੀਰਾ ਵਰਗਿਆਂ ਨੇ ਵੀ ਉਹਨਾਂ ਦੀਆਂ ਸਟੋਰੀਜ਼ ਲੈਂਦੇ ਨੇ. They are also trying to call Gurmeet Ram Rahim a Sikh guru nu, fraudie sadhu. This has to stop. Sikhs have to engage media and develop some policy to engage with media or make own media, books, films, web series, etc. Bilkul. Meanwhile, I hope Sikhs give 1-star rating to Amazon Prime and its chippered web series, and also uninstall this app or boycott it, or other apps like Z5, Netflix. मैं समझदा भी ਇਹ ਮੂਵ ਜ਼ਰੂਰੀ ਹੈ ਕਿ ਇਹਦੇ 'ਚ ਕੋਈ ਬਹੁਤਾ ਜ਼ੋਰ ਨਹੀਂ ਲੱਗਦਾ ਕਿ ਇਹਨਾਂ ਨੂੰ ਤੁਸੀਂ ਜਿਹੜਾ ਕੱਟੋ, ਇਹ ਸਾਰੇ ਨੂੰ ਬਲੌਕ ਕਰੋ ਔਰ ਇਹਨਾਂ ਨੂੰ. ਮੀਨਵਾਈਲ ਆਈ ਹੋਪ ਕਿ ਇਹਨਾਂ ਨੂੰ 1 ਸਟਾਰ ਰੇਟਿੰਗ ਦਿਓ. ਔਰ ਅਖੀਰ 'ਚ ਇਹਨਾਂ ਨੇ ਕਿਹਾ ਕਿ ਜੇ ਕੋਈ ਅਣਖ ਜਾਂ ਜ਼ਮੀਰ ਬਚੀ ਨੇ, ਜੇ ਤਾਂ ਹੈ ਕੋਈ ਅਣਖ ਤੇ ਜ਼ਮੀਰ, ਫਿਰ ਇਵੇਂ ਕਰੋ. Fight this media war. We cannot always keep ignoring. I couldn't watch many of these vulgar things. Some others advised me to ignore even discussing it, saying we must ignore and not give them hits, trends they are looking for. But we cannot stay silent either. This has been going on for too long and getting too vulgar and savage now. ਭੈਣ ਜੀ ਅਸੀਂ ਤੁਹਾਡੇ ਇੱਕ ਲਫ਼ਜ਼ ਨਾਲ ਹੀ ਨਹੀਂ, ਜਿਹੜੀ ਪੀੜ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਇੱਕ ਸੱਚੀ ਸੁੱਚੀ ਸਿੱਖ ਬੱਚੀ ਹੋ, ਔਰ ਮੇਰੇ ਕੋਲ ਤਾਂ ਕੋਈ ਲਫ਼ਜ਼ ਨਹੀਂ ਕਿ ਮੈਂ ਇਹਦੇ 'ਚ ਐਡ ਕਰ ਸਕਾਂ. ਔਰ ਇਹੀ ਅਸੀਂ ਆਪਣੀ ਕੌਮ ਤੋਂ, ਔਰ ਖਾਸ ਤੌਰ ਤੇ ਆਪਣੇ ਜਿਹੜੇ ਸਾਡੇ ਧਰਾੜ ਸਿੱਖ ਕ੍ਰੀਏਟਿਵ ਆਰਟ ਦੀ ਦੁਨੀਆ 'ਚ ਨੇ ਜਾਂ ਹੋਰ ਨੇ, ਕਿ ਭਾਈ ਇਸ ਵੇਲੇ ਤੁਹਾਡੀ ਕੌਮ ਕ੍ਰਾਈਸਿਸ 'ਚ ਹੈ ਔਰ ਉੱਥੇ ਸਾਡੀ ਹਾਲਤ ਇਹ ਹੈ ਕਿ ਅਸੀਂ ਬੀ ਔਰ ਨਾਟ ਟੂ ਬੀ, ਜਾਂ ਅਸੀਂ ਐਗਜ਼ਿਸਟ ਕਰਾਂਗੇ, ਨਹੀਂ ਤਾਂ ਸਾਨੂੰ ਵੀ ਬਹੁਤੀਆਂ ਵਾਂਗ ਜਿਹੜੇ ਨੇ ਉਹ ਥਰਡ ਗ੍ਰੇਡ ਬਣਾ ਦੇਣਗੇ. ਔਰ ਆਲਰੇਡੀ ਉਹਨਾਂ ਨੇ ਸਾਰੇ ਪਾਸਿਓਂ ਸਾਨੂੰ ਘੇਰਿਆ ਹੋਇਆ. ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.